ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਬਰਾਂ ਆਪਾਂ ਪੇਸ਼ ਕਰਨਗੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ ਕਿ ਉੱਥੇ ਕੀ ਕੁਛ ਹੋ ਰਿਹਾ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725000 ਉਹ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜਨੋ, ਦਲਜੀਤ ਸਿੰਘ ਅਮਰਜੀਤ ਕੌਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਕਿਸਾਨਾਂ ਦੀ। ਮੁਲਕ ਦੀਆਂ 300 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਦੇਖੋ ਕੱਲ ਨੂੰ ਬਣਦਾ ਕੀ ਹੈ ਵੀ ਉਹ ਕੱਲ ਵਾਲੀ ਗੱਲ ਹੈ, ਪਰ ਇੰਨਾ ਵੀ ਕਿ ਇਹ ਇੱਕ ਇਤਿਹਾਸਕ ਦਿਨ ਜਿਹੜਾ ਉਹ ਕਿਹਾ ਜਾ ਸਕਦਾ ਹੈ, ਕਿਉਂਕਿ ਪਹਿਲਾਂ ਇੰਨੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚ ਏਕਤਾ ਜਿਹੜੀ ਉਹ ਨਹੀਂ ਗੀ ਇਸ ਜਿਹੜਾ ਵੀ ਉਹ ਪੱਧਰ ਦੀ। ਔਰ ਜਿਹੜੀ 2 ਦਿਨ ਦਿੱਲੀ ਦੇ ਵਿੱਚ ਇਹ ਚੱਲੀ ਆ, ਉਹਦੇ ਤੋਂ ਬਾਅਦ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ। ਇੱਕ 5 ਮੈਂਬਰੀ ਕਮੇਟੀ ਗਠਿਤ ਜਿਹੜੀ ਆ ਉਹ ਹੋਈ ਆ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਦੇ BM ਸਿੰਘ ਔਰ ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ, ਰਾਜੂ ਸ਼ੈਟੀ ਤੇ ਯੋਗਿੰਦਰ ਯਾਦਵ, ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਔਰ ਇਹ ਆਖਿਆ ਗਿਆ ਕਿ ਜਿਹੜੀਆਂ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਕਿਸੇ ਵੀ ਸੂਬੇ ਦੀਆਂ ਅਜੇ ਇਹਦੇ ਵਿੱਚ ਨਹੀਂ, ਉਹਨਾਂ ਨੂੰ ਵੀ ਨਾਲ ਜਿਹੜਾ ਉਹ ਜੋੜਿਆ ਜਾਊਗਾ। ਹਾਲ ਦੀ ਘੜੀ 2 ਪ੍ਰੋਗਰਾਮ ਜਿਹੜੇ ਆ ਜੀ ਉਹ ਦਿੱਤੇ ਆ। ਇੱਕ ਤਾਂ 5 ਨਵੰਬਰ ਨੂੰ 4 ਘੰਟੇ ਦੇ ਵਾਸਤੇ ਪੂਰੇ ਮੁਲਕ ਦੇ ਵਿੱਚ ਚੱਕਾ ਜਾਮ ਕੀਤਾ ਜਾਊਗਾ 4 ਘੰਟੇ ਲਈ। ਫਿਰ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਪ੍ਰੋਗਰਾਮ ਦੇ ਤਹਿਤ ਸਮੁੱਚੇ ਮੁਲਕ ਦੇ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਜਿਹੜਾ ਉਹ ਕਰਨਗੇ। ਇਹ ਆਖਿਆ ਗਿਆ ਕਿ ਜੇ ਕੇਂਦਰ ਦੀ ਸਰਕਾਰ ਜਿਹੜੇ ਖੇਤੀ ਕਾਨੂੰਨ ਆਏ ਆ ਇਹਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਕਰੋ ਜਾਂ ਮਰੋ ਦੇ ਤਹਿਤ ਜਿਹੜਾ ਉਹ ਉਲੀਕਿਆ ਜਾਊਗਾ। ਜਿਹੜੇ ਇੱਥੋਂ ਪੰਜਾਬ ਤੋਂ ਗਏ ਬਲਵੀਰ ਸਿੰਘ ਰਾਜੇਵਾਲ ਸੀ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਕਿਸਾਨਾਂ ਦੇ ਅੰਦੋਲਨ ਦੇ ਮੂਹਰੇ ਹਰਿਆਣੇ ਦੇ ਉਪ ਮੁੱਖ ਮੰਤਰੀ ਨੂੰ ਵੀ ਝੁਕਣਾ ਪਊਗਾ, ਜਿਹੜੇ ਕਿ ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣੇ ਆ। ਇਹ ਵੀ ਕਿਹਾ ਕਿ ਕਿਸਾਨਾਂ ਦੀ ਇਕਜੁੱਟਤਾ ਕਰਕੇ ਕੇਂਦਰ ਦੀ ਸਰਕਾਰ ਦਾ ਹੁਣ ਫਿਰਕੂ ਪੱਤਾ ਜਿਹੜਾ ਜੀ ਉਹ ਨਹੀਂ ਚੱਲੂਗਾ। ਦੇਖੋ ਇਹਦੇ ਨਾਲ ਜਿਹੜੇ ਇਹ 22 ਸੂਬੇ ਨੇ ਜਿਹੜੀ ਜਿਨ੍ਹਾਂ ਦੀਆਂ ਇਹ 346 ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਤੀਨਿਧ ਸੀ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਜਿਹੜੀ ਉਹ ਕੀਤੀ। ਇਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਵੀ ਇਹ ਰਹੀ ਕਿ ਜਿਹੜੇ ਸਹਾਇਕ ਧੰਦੇ ਨੇ, ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਧੰਦੇ ਨੇ ਛੋਟੇ, ਉਹਦੇ ਨਾਲ ਜੁੜੀਆਂ ਹੋਈਆਂ ਧਿਰਾਂ ਵੀ ਇਸ ਮੀਟਿੰਗ ਦਾ ਹਿੱਸਾ ਬਣੀਆਂ, ਕਿਉਂਕਿ ਕਿਸਾਨੀ ਜਿਹੜੀ ਆ ਉਹ ਤਬਾਹ ਹੋਣ ਦੇ ਨਾਲ ਜਿਹੜੇ ਸਹਾਇਕ ਧੰਦੇ ਖੇਤੀ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਉੱਤੇ ਵੀ ਇਹਦਾ ਸਿੱਧਾ ਇੰਪੈਕਟ ਜਿਹੜਾ ਵੀ ਉਹ ਪੈਣਾ। ਇਹਦੇ ਨਾਲ ਜਿਵੇਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਸਿਰਫ ਇੱਕ ਸੂਬਾ ਬੋਲਦਾ, ਔਰ ਇੱਥੋਂ ਕਿਉਂਕਿ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ 13 ਨੇ ਸਾਰੀਆਂ ਲੈ ਦੇ ਕੇ, ਜਿਹੜੇ ਸੂਬੇ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਵੱਡਾ ਹਿੱਸਾ ਜਿਹੜਾ ਉਹ ਪਾਉਂਦੇ ਆ, ਜਿਵੇਂ ਬਿਹਾਰ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਪੱਛਮੀ ਬੰਗਾਲ ਵਗੈਰਾ ਜਿਹੜੇ ਵੀ ਹੋ ਗਏ, ਉਹਨਾਂ ਦੀ ਅਹਿਮੀਅਤ ਜ਼ਿਆਦਾ ਹੈ। ਕੇਂਦਰ ਘੱਟ ਤਾਂ ਕਰਕੇ ਸੁਣਦਾ ਕਿ ਇੱਥੇ 13 ਸੀਟਾਂ ਨੇ। ਭਾਰਤੀ ਜਨਤਾ ਪਾਰਟੀ ਨੂੰ ਵੀ ਲੱਗਦਾ ਕਿ 13 ਦੇ ਵਿੱਚੋਂ ਮੈਨੂੰ ਕਿੰਨੀਆਂ ਆਉਂਦੀਆਂ ਨੇ ਜਾਂ ਕੱਲ ਨੂੰ ਕਿੰਨੀਆਂ ਆਉਂਦੀਆਂ ਨੇ, ਇਹ ਕੈਲਕੂਲੇਸ਼ਨ ਉਸ ਹਿਸਾਬ ਦੀ ਹੈ। ਪਰ ਜਦੋਂ ਹੁਣ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਜਥੇਬੰਦੀਆਂ ਜਿਹੜੀਆਂ ਦੀ ਉਹ ਇਕੱਠੀਆਂ ਹੋਈਆਂ ਨੇ, ਤਾਂ ਇੱਕ ਇਹ ਗੱਲ ਜਿਹੜੀ ਹੈ ਕਿ ਇਹ ਲੜਾਈ ਸਿਰਫ ਪੰਜਾਬ ਤੇ ਹਰਿਆਣਾ ਦੀ ਨਹੀਂ ਜਿਹੜੀ ਰਹਿ ਗਈ, ਬਲਕਿ ਇਹ ਜਿਹੜੀ ਲੜਾਈ ਆ ਹੁਣ ਉਹ ਸਮੁੱਚੇ ਮੁਲਕ ਦੀ ਜਾਂ ਮੁਲਕ ਦੇ ਕਿਸਾਨਾਂ ਦੀ ਬਣਦੀ ਨਜ਼ਰ ਜਿਹੜੀ ਆ ਉਹ ਆ ਰਹੀ ਹੈ। 5 ਨਵੰਬਰ ਨੂੰ ਜਿਹੜਾ ਚੱਕਾ ਜਾਮ ਕੀਤਾ ਜਾਊਗਾ ਸਮੁੱਚੇ ਮੁਲਕ ਭਰ ਦੇ ਵਿੱਚ, ਉਸ ਦਿਨ ਜਿਹੜਾ ਜੀ ਇਹ ਪਤਾ ਲੱਗ ਜੂਗਾ ਕਿ ਇਹ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਇਹ ਮੀਟਿੰਗ ਕੀਤੀ ਆ ਇਹਨਾਂ ਦੀ ਇਹ ਇਕਜੁੱਟਤਾ ਜਿਹੜੀ ਹੈ ਜੀ ਉਹ ਕਿੰਨੀ ਕਾਰਗਰ ਹੈ। ਔਰ ਜਿਵੇਂ 26 ਤੇ 27 ਤਰੀਕ ਨੂੰ, ਕਿਉਂਕਿ ਤਕਰੀਬਨ 1 ਮਹੀਨਾ ਉਹਦੇ ਵਿੱਚ ਜਿਹੜਾ ਜੀ ਉਹ ਪਿਆ ਅਜੇ ਜਿਹੜਾ ਦਿੱਲੀ ਵਾਲੇ ਪ੍ਰੋਗਰਾਮ ਦਾ, ਉਦੋਂ ਪਹਿਲਾਂ ਕੇਂਦਰ ਦੀ ਸਰਕਾਰ ਕੋਈ ਹਿਲਜੁਲ ਜਿਹੜੀ ਦੀ ਉਹ ਕਰਦੀ ਹੈ ਜਾਂ ਨਹੀਂ, ਜਿਹੜੀ ਅਜੇ ਜਿਹੜੇ ਇੱਥੇ ਸੰਘਰਸ਼ ਤੇ ਬੈਠੇ ਲੋਕ ਨੇ ਉਹਨਾਂ ਨੂੰ ਉਹ ਵਿਚੋਲੀਏ, ਦਲਾਲ ਤੇ ਹੁਣ ਪੰਜਾਬ ਦੀ ਜਿਹੜੀ ਭਾਜਪਾ ਹੈ ਉਹ ਸ਼ਰਾਰਤੀ ਅਨਸਰ ਜਿਹੜਾ ਜੀ ਉਹ ਦੱਸਣ ਲੱਗ ਗਈ ਹੈ। ਉਹ ਅਜੇ ਉਹਨਾਂ ਨੂੰ ਕਿਸਾਨ ਹੀ ਨਹੀਂ ਜਿਹੜਾ ਜੀ ਉਹ ਮੰਨ ਰਹੀ।
ਹਾਲਾਂਕਿ 2 ਸੱਦੇ ਜਿਹੜੇ ਕੇਂਦਰ ਦੀ ਸਰਕਾਰ ਨੇ ਪਹਿਲਾਂ ਦਿੱਤੇ ਸੀਗੇ ਜੀ, ਉਹਦੇ ਵਿੱਚ ਹੁਣ ਪਤਾ ਨਹੀਂ ਉਹ ਸੱਦਾ ਵਿਚੋਲੀਆਂ ਨੂੰ ਦਿੱਤਾ ਸੀ, ਦਲਾਲਾਂ ਨੂੰ ਦਿੱਤਾ ਸੀ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਦਿੱਤਾ ਸੀਗਾ। ਇਹ ਜਿਹੜੀ ਨਵੀਂ ਡਿਵੈਲਪਮੈਂਟ ਹੈ, ਇਹ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਨੂੰ ਇੱਕ ਨਵਾਂ ਮੋੜਾ, ਵੱਡਾ ਮੋੜਾ ਜਿਹੜਾ ਜੀ ਉਹ ਪਾਊਗੀ। ਔਰ ਇਹ ਜਿਹੜਾ ਕਿਸਾਨ ਸੰਘਰਸ਼ ਆ ਉਸ ਮੁਲਕ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਉਹ ਫੈਲ ਸਕਦਾ ਹੁਣ। ਔਰ ਇਸ ਮੀਟਿੰਗ ਦੀ ਜਿਹੜੀ ਇੱਕ ਗੱਲ ਹੋਰ ਅਹਿਮ ਜਿਹੜੀ ਉਹ ਰਹੀ ਕਿ ਜਿੰਨੀਆਂ ਜਥੇਬੰਦੀਆਂ ਆਈਆਂ ਉਹਨਾਂ ਨੇ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕੀਤਾ ਇਸ ਗੱਲੋਂ ਕਿ ਉਹਨਾਂ ਨੇ ਰਾਹ ਵਿਖਾਇਆ ਕਿਸਾਨਾਂ ਨੂੰ। ਇੱਕ ਪੰਜਾਬ ਦੇ ਇਸ ਕਿਸਾਨ ਸੰਘਰਸ਼ ਨੇ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਸੀਗੇ ਜੀ DM ਸਿੰਘ, ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬੀ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਬੈਠੇ ਆ, ਸਾਰੇ ਮੁਲਕਾਂ ਦੇ ਵਿੱਚ ਪ੍ਰਵਾਸੀ ਪੰਜਾਬੀ, ਉਹਨਾਂ ਨੇ ਜਿਹੋ ਜਿਹਾ ਥਾਪੜਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਤਾ, ਜਿਹਦੇ ਕਰਕੇ ਇਹ ਸੰਘਰਸ਼ ਪੰਜਾਬ ਦੇ ਵਿੱਚ ਇੱਥੋਂ ਤੱਕ ਪਹੁੰਚ ਸਕਿਆ, ਜਿਹਨੇ ਕਿ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹਨਾਂ ਨੂੰ ਨਾਲ ਤੋੜ ਲਿਆ। ਜੀ ਜੀ ਬਿਲਕੁਲ, ਇਹ ਤਾਂ ਜ਼ਰੂਰ ਸਿਹਰਾ ਜਾਂਦਾ ਇਹਨਾਂ ਨੂੰ। ਤੇ ਅੱਗੇ ਥਾਂ ਥਾਂ ਤੇ ਕਿਸਾਨਾਂ ਦੇ ਧਰਨੇ ਜਾਰੀ ਆ। ਇਹ ਪੰਜਾਬ ਦੇ ਵਿੱਚ ਇਹਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਭੋਰਾ ਵੀ ਜਿਹੜਾ ਅਸਰ ਨਹੀਂ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ ਕਿ ਕੋਈ ਸੰਘਰਸ਼ ਜਿਹੜਾ ਉਹ ਠੰਡਾ ਪਿਆ ਹੋਵੇ, ਕੋਈ ਢਿੱਲਾ ਮੱਠਾ ਜਿਹੜਾ ਜੀ ਉਹ ਪਿਆ ਹੋਵੇ। ਥਾਂ ਥਾਂ ਦੇ ਉੱਤੇ ਜਿਹੜੇ ਜੀ ਉਹ ਕਿਸਾਨ ਧਰਨੇ ਜਾਰੀ ਨੇ। ਕਿਸਾਨਾਂ ਦੇ ਪੂਰੇ ਪਰਿਵਾਰ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸ਼ਵੇਤ ਮਲਿਕ ਦਾ ਜਿਹੜਾ ਘਰ ਹੈ ਅੰਮ੍ਰਿਤਸਰ ਵਾਲਾ, ਉਹ ਲਗਾਤਾਰ ਉਹਦੇ ਘਰ ਦੇ ਮੂਹਰੇ ਧਰਨਾ ਜਿਹੜਾ ਜੀ ਉਹ ਜਾਰੀ ਹੈ। ਔਰ ਜਿਹੜਾ ਇਹਨੂੰ ਤਕਰੀਬਨ 26 ਦਿਨ ਜਿਹੜੇ ਆ ਜੀ ਉਹ ਹੋ ਗਏ ਆ ਇਸ ਧਰਨੇ ਨੂੰ ਲੱਗਿਆ। ਮਾਝੇ ਦੀ ਆਪਾਂ ਗੱਲ ਕਰੀਏ ਤਾਂ ਜੰਡਿਆਲਾ ਗੁਰੂ ਦਾ ਏਰੀਆ, ਉੱਥੇ ਰੇਲ ਰੋਕੋ ਜਿਹੜਾ ਵੀ ਉਹ ਵੀ ਜਾਰੀ ਹੈ। ਜਿਹੜਾ ਜੰਡਿਆਲਾ ਗੁਰੂ ਦਾ ਗਹਿਰੀ ਰੇਲਵੇ ਸਟੇਸ਼ਨ ਹੈ, ਉੱਥੇ ਕਿਸਾਨ ਮਜ਼ਦੂਰਾਂ ਦੇ ਬੱਚਿਆਂ ਨੇ ਵੀ ਜਿਹੜੀ ਜੀ ਉਸ ਇਹਦੇ ਵਿੱਚ ਪਾਰਟੀਸਪੇਟ ਜਿਹੜਾ ਉਹ ਕਰ ਰਹੇ ਆ। ਵੱਡੀ ਗਿਣਤੀ ਦੇ ਵਿੱਚ ਔਰਤਾਂ ਇਸ ਧਰਨੇ ਦੇ ਵਿੱਚ ਜਿਹੜਾ ਉਹ ਸ਼ਾਮਲ ਨੇ। ਜਿੱਥੋਂ ਤੱਕ ਕੇਂਦਰ ਦੀ ਸਰਕਾਰ ਨੇ ਜਿਵੇਂ ਮਾਲ ਗੱਡੀਆਂ ਜਿਹੜੀਆਂ ਦੀ ਉਹ ਰੋਕੀਆਂ ਨੇ, ਉਹਨੂੰ ਲੈ ਕੇ ਵੀ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਹ ਚੁਣੌਤੀ ਜਿਹੜੀ ਆ ਜੀ ਉਹ ਕਬੂਲ ਕੀਤੀ ਹੈ ਕਿ ਵੀ ਜੇ ਨਹੀਂ ਕੇਂਦਰ ਦੀ ਸਰਕਾਰ ਜਿਹੜਾ ਜੀ ਉਹ ਭੇਜਣਾ ਚਾਹੁੰਦੀ ਤੇ ਨਾ ਸਹੀ। 2 ਕਿਸਾਨ ਧਿਰਾਂ ਨੇ ਕੈਪਟਨ ਸਰਕਾਰ ਨੂੰ ਵੀ ਇਸ ਮਾਮਲੇ ਦੇ ਉੱਤੇ ਨਿਸ਼ਾਨੇ ਤੇ ਲਿਆ ਔਰ ਇਹ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀ ਬਿੱਲ ਕਿਸਾਨਾਂ ਦੇ ਨਾਲ ਜਿਹੜਾ ਉਹ ਧੋਖਾ ਨੇ। ਕਿਰਤੀ ਕਿਸਾਨ ਯੂਨੀਅਨ ਦਾ ਜਿਹੜਾ ਯੂਥ ਵਿੰਗ ਹੈ ਉਹਨੇ ਜਿਹੜਾ ਜੀ ਔਰ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉਹਦੇ ਵੱਲੋਂ ਜਿਹੜਾ ਜਾਰੀ ਬਿਆਨ ਹੈ ਉਹਦੇ ਵਿੱਚ ਬੇਸ਼ੱਕ ਕੇਂਦਰ ਦਾ ਜ਼ਿਕਰ ਵੀ ਕੀਤਾ ਗਿਆ, ਪਰ ਜਥੇਬੰਦੀ ਨੇ ਮੁੱਖ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਮੋੜਾ ਜਿਹੜਾ ਜੀ ਉਹ ਕੱਟਿਆ ਔਰ ਪੰਜਾਬ ਵਿਧਾਨ ਸਭਾ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪਾਏ ਮਤੇ ਨੂੰ ਕਿਸਾਨ ਸੰਘਰਸ਼ ਦੀ ਜਿਹੜੀ ਉਹ ਪ੍ਰਾਪਤੀ ਦੱਸਿਆ। ਦੂਜੇ ਪਾਸੇ ਜਿਹੜੇ ਇਹ ਵੀ ਕਿਹਾ ਕਿ ਪੰਜਾਬ ਦੇ ਖੇਤੀ ਸੋਧ ਬਿੱਲ ਰੱਦ ਕੀਤੇ ਨੇ ਕਿਉਂਕਿ ਕੇਂਦਰੀ ਕਾਨੂੰਨਾਂ ਦੇ ਤੱਤ ਦਾ ਜਿਹੜਾ ਜੀ ਉਹ ਰੂਪ ਨੇ। ਉਧਰ ਰਾਜਪੁਰਾ ਤੇ ਬਣਾਵਾਲਾ ਜਿਹੜਾ ਥਰਮਲ ਪਲਾਂਟ ਹੈ ਉਹਨੂੰ ਜਾਂਦੀਆਂ ਜਿਹੜੀਆਂ ਰੇਲ ਪਟੜੀਆਂ ਨੇ ਉਹਦੇ ਉੱਤੇ ਵੀ ਕਿਸਾਨਾਂ ਦੇ ਜਿਹੜੇ ਜੀ ਉਹ ਧਰਨੇ ਜਾਰੀ ਨੇ ਦੋਨਾਂ ਥਾਵਾਂ ਦੇ ਉੱਤੇ। ਬਲਕਿ ਇਹਨਾਂ ਦੇ ਵਿੱਚ ਗਿਣਤੀ ਜਿਹੜੀ ਆ ਜੀ ਹੋਰ ਵਧੀ ਹੈ। ਇਹਨਾਂ ਪਤਾ ਲੱਗਿਆ ਕਿ ਜਿਹੜਾ ਬਣਾਵਾਲਾ ਥਰਮਲ ਪਲਾਂਟ ਹੈ ਉਹਦੇ ਕੋਲੇ ਕੋਲਾ ਮੁੱਕ ਗਿਆ ਹੁਣ ਔਰ ਉਹ ਅੱਧੀ ਰਾਤ ਜਿਹੜਾ ਸੀਗਾ ਜੀ ਰਾਤ ਬੰਦ ਹੋ ਗਿਆ ਔਰ ਬਾਕੀਆਂ ਦੇ ਉੱਤੇ ਵੀ ਜਿਹੜਾ ਜੀ ਉਹ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਹੁਣ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਜੀ ਉਹ ਮਾਲ ਗੱਡੀਆਂ ਰੋਕ ਦਿੱਤੀਆਂ। ਅਗਲੇ ਜਿਹੜਾ ਜੀ ਉਹ ਹੁਕਮਾਂ ਤੱਕ ਜਿੰਨੀਆਂ ਕੰਡੀਸ਼ਨ ਲਾਈਆਂ ਗਈਆਂ ਨੇ ਉਹ ਕੰਡੀਸ਼ਨ ਇਸ ਤਰੀਕੇ ਦੀਆਂ ਨੇ ਕਿ ਲਗਭਗ ਜਿਹੜੇ ਟਰੈਕ ਨੇ ਉਹ ਕੰਪਲੀਟ ਖਾਲੀ ਕਰਾਏ ਜਾਣ, ਸਟੇਸ਼ਨ ਦੇ ਉੱਤੇ ਜਾਂ ਟਰੈਕ ਦੇ ਨੇੜੇ ਤੇੜੇ ਕੋਈ ਧਰਨਾ ਨਾ ਹੋਵੇ। ਅਜਿਹਾ ਕਿਸਾਨਾਂ ਨੇ ਨਹੀਂ ਜਿਹੜਾ ਜੀ ਉਹ ਮੰਨਣਾ। ਉਹਨਾਂ ਨੇ ਟਰੈਕ ਖਾਲੀ ਕੀਤੇ ਸੀਗੇ ਪਰ ਉਹ ਰੇਲਵੇ ਸਟੇਸ਼ਨਾਂ ਤੋਂ ਜਾਂ ਜਿੱਥੇ ਧਰਨੇ ਲੱਗੇ ਜਿੱਥੇ ਉਹ ਸਾਈਡ ਦੇ ਉੱਤੇ ਗਏ ਉੱਥੋਂ ਪਿੱਛੇ ਹਟਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ ਹੋਣਗੇ। ਜਦੋਂ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਇਹ ਸੋਚਦੀ ਹੈ ਕਿ ਜੇ ਟਰੈਕ ਤੋਂ ਕਿਸਾਨਾਂ ਨੂੰ ਉਠਾ ਦਿੱਤਾ ਜਾਵੇ ਜਿਹੜਾ ਇਹਦਾ ਬਹਾਨਾ ਬਣਾ ਕੇ ਤੇ ਉਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਸੰਘਰਸ਼ ਹੈ ਉਹ ਖੁੰਡਾ ਹੋਊਗਾ ਔਰ ਉਹਦਾ ਤਿੱਖਾਪਨ ਜਿਹੜਾ ਜੀ ਉਹ ਘੱਟ ਜਾਊਗਾ। ਫਿਰ ਹੌਲੀ ਹੌਲੀ ਬਾਕੀ ਥਾਵਾਂ ਤੋਂ ਵੀ ਜਿਹੜੇ ਕਿਸਾਨ ਨੇ ਉਹ ਉਠਾਏ ਜਾ ਸਕਦੇ ਨੇ। ਇਹਦੇ ਵਿੱਚ ਜਿਹੜਾ ਇਹ ਇੰਨਾ ਜ਼ਰੂਰ ਹੈਗਾ ਕਿ ਚਾਹੇ ਪੰਜਾਬ ਦੇ ਮੁੱਖ ਮੰਤਰੀ ਨੇ
ਉਹਨਾਂ ਨੇ ਅਜੇ ਤੱਕ ਕੋਈ ਪ੍ਰਧਾਨ ਮੰਤਰੀ ਤੱਕ ਅਪਰੋਚ ਨਹੀਂ ਕੀਤੀ ਕਿ ਤੁਸੀਂ ਉਹਨਾਂ ਨੂੰ ਗੱਲਬਾਤ ਦੇ ਵਾਸਤੇ ਪ੍ਰੇਰੋ। ਇੱਥੇ ਜਿਹੜੇ ਪੰਜਾਬ ਭਾਜਪਾ ਹੈ ਜਿਹੜੀ ਇੱਥੇ ਮੀਟਿੰਗ ਵੀ ਕਰ ਰਹੀ ਹੈ, ਕੋਰ ਕਮੇਟੀ ਦੀ ਮੀਟਿੰਗ ਵੀ ਲਾਉਂਦੀ ਹੈ, ਬਿਆਨ ਵੀ ਜਿਹੜੇ ਜੀ ਉਹ ਜਾਰੀ ਕਰਦੀ ਹੈ, ਡਿਊਟੀ ਉਹਨਾਂ ਦੀ ਵੀ ਬਣਦੀ ਹੈ ਕਿ ਉਹ ਕੇਂਦਰ ਦੀ ਸਰਕਾਰ ਨੂੰ ਰਿਐਲਿਟੀ ਜਿਹੜੀ ਹੈ ਜੀ ਉਹ ਦੱਸਣ ਤੇ ਰਿਐਲਿਟੀ ਦੱਸ ਕੇ ਉਹਨਾਂ ਦੇ ਉੱਤੇ ਦਬਾਅ ਪਾਉਣ ਇਸ ਗੱਲ ਦਾ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲ ਕਰੋ ਜੀ। ਉਹ ਆਪਣੀਆਂ ਹੀ ਜਿਹੜੀਆਂ ਜੀ ਉਹ ਜਮ੍ਹਾਂ ਘਟਾਓ ਇੱਥੇ ਕਰੀ ਜਾ ਰਹੇ ਨੇ, ਆਹ ਕਰਾਂਗੇ ਉਹ ਕਰਾਂਗੇ, ਇੱਧਰ ਨੂੰ ਹੋ ਜਾਊਗਾ ਉੱਧਰ ਨੂੰ ਹੋ ਜਾਊਗਾ। ਉਹਨਾਂ ਦੀ ਵੀ ਉਨੀ ਡਿਊਟੀ ਜਿਹੜੀ ਜੀ ਉਹ ਬਣਦੀ ਹੈ ਜਿਨ੍ਹਾਂ ਦੇ ਸਭ ਦੇ ਘਰ ਘਿਰੇ ਪਏ ਆ, ਜਾਂ ਉਹ ਇਹ ਕਹਿ ਦੇਣ ਹੱਥ ਖੜੇ ਕਰਨ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਦਾ ਵੀ ਨਹੀਂ ਸੁਣਦੀ ਜੀ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਮੁੱਖ ਮੰਤਰੀ ਦੇ ਬੇਟੇ ਰਣਿੰਦਰ ਸਿੰਘ ਦੀ ਈਡੀ ਦੇ ਦਫ਼ਤਰ ਵਿੱਚ ਪੇਸ਼ ਹੀ ਨਹੀਂ ਹੋਏ। ਇਹਦੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਫੇਮਾ ਦੇ ਕੇਸ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਟਿੱਕੂ ਨੂੰ ਨਵੇਂ ਸਿਰੇ ਤੋਂ ਸੰਮਣ ਜਾਰੀ ਕਰਦਿਆਂ 6 ਨਵੰਬਰ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਜੀ। ਰਣਿੰਦਰ ਸਿੰਘ ਨੇ 11 ਵਜੇ ਈਡੀ ਦੇ ਦਫ਼ਤਰ ਜਲੰਧਰ ਦੇ ਵਿੱਚ ਪੇਸ਼ ਹੋਣਾ ਸੀਗਾ, ਪਰ ਉਹ ਨਹੀਂ ਆਏ ਜੀ। ਉਹਦੇ ਵਕੀਲ ਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿਹਾ ਕਿ ਰਣਿੰਦਰ ਸਿੰਘ ਜਿਹੜੇ ਨੇ ਉਹ ਓਲੰਪਿਕ ਖੇਡਾਂ 2021 ਦੇ ਸਬੰਧ ਦੇ ਵਿੱਚ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਜਾਣਾ ਸੀ। ਇਹ ਕਿਹਾ ਕਿ ਈਡੀ ਵੱਲੋਂ ਭੇਜੇ ਗਏ ਸੰਮਣ ਦੇ ਵਿੱਚ ਕੁਝ ਗੱਲਾਂ ਸਪਸ਼ਟ ਨਹੀਂ ਸੀ ਕਿ ਰਣਿੰਦਰ ਨੂੰ ਕਿਹੜੇ ਕੇਸ ਦੇ ਵਿੱਚ ਬੁਲਾਇਆ ਗਿਆ, ਪੇਸ਼ ਹੋਣ ਵੇਲੇ ਕਿਹੜੇ ਕਿਹੜੇ ਦਸਤਾਵੇਜ਼ ਲੈ ਕੇ ਆਉਣੇ ਆ। ਰਣਿੰਦਰ ਸਿੰਘ ਈਡੀ ਦੇ ਸਾਹਮਣੇ 21 ਜੁਲਾਈ 16 ਨੂੰ ਪੇਸ਼ ਹੋਏ ਸੀ। ਉਦੋਂ ਉਹਨਾਂ ਦੇ ਕੋਲੇ ਸਵਿਟਜ਼ਰਲੈਂਡ ਦੇ ਵਿੱਚ ਫੰਡਾਂ ਦੇ ਲੈਣ ਦੇਣ ਤੇ ਜਕਰਾਂਦਾ ਟਰਸਟ ਬਣਾਉਣ ਤੇ ਬ੍ਰਿਟਿਸ਼ ਵਰਜਨ ਆਇਰਲੈਂਡ ਤੇ ਕੁਝ ਕਾਰੋਬਾਰੀ ਸੰਸਥਾਵਾਂ ਦੇ ਵਿੱਚ ਮਾਲਕੀ ਤੇ ਹਿੱਸੇਦਾਰੀ ਹੋਣ ਦੇ ਬਾਰੇ ਜਿਹੜਾ ਜੀ ਉਹ ਪੁੱਛਿਆ ਸੀ। ਰਣਿੰਦਰ ਸਿੰਘ ਦੀ ਈਡੀ ਦਫ਼ਤਰ ਦੇ ਵਿੱਚ ਪੇਸ਼ੀ ਸੰਬੰਧੀ ਮੀਡੀਆ ਵੀ ਜਿਹੜਾ ਜੀ ਉਹ ਸਰਗਰਮ ਰਿਹਾ। ਜਿਹੜੀ ਆਮ ਆਦਮੀ ਪਾਰਟੀ ਦੇ ਕੁਝ ਉੱਥੇ ਵਰਕਰ ਸੀ ਜਿਹੜੇ ਕਾਲੀਆਂ ਝੰਡੀਆਂ ਲੈ ਕੇ ਗਏ ਹੋਏ ਸੀ, ਪਰ ਨਾ ਟੀਵੀ ਚੈਨਲ ਤੇ ਜਿਹੜੇ ਵਿਰੋਧ ਕਰਨ ਵਾਲੇ ਸੀ ਉਹਨਾਂ ਨੂੰ ਵੀ ਜਿਹੜੀ ਉਹ ਮਾਯੂਸ ਸੀ ਕਿਉਂਕਿ ਰਣਿੰਦਰ ਸਿੰਘ ਇੱਥੇ ਗਏ ਹੀ ਨਹੀਂ। ਔਰ ਹੁਣ ਵੇਖਣਾ ਇਹ ਹੋਊਗਾ ਕਿ 6 ਨਵੰਬਰ ਨੂੰ ਜਿਹੜੇ ਨਵੇਂ ਫਰੈਸ਼ ਸੰਮਣ ਜਾਰੀ ਕੀਤੇ ਗਏ ਆ ਉਹ ਲੈ ਕੇ ਰਣਿੰਦਰ ਸਿੰਘ ਟਿੱਕੂ ਹੋਰੀ ਜਿਹੜੇ ਜੀ ਉਹ ਪੇਸ਼ ਹੁੰਦੇ ਨੇ ਜਾਂ ਨਹੀਂ। ਜਿਹੜਾ ਜਕਰਾਂਦਾ ਟਰਸਟ ਜਿਹੜਾ ਹੈ ਇਹਦੇ ਕਰਕੇ ਇਹਦੇ ਵਿੱਚ ਪੈਸੇ ਜਿਹੜੇ ਜੀ ਉਹ ਪਾਉਣ ਲਈ ਤੇ ਬਾਕੀ ਫੇਮਾ ਜਿਹੜਾ ਹੈ ਜੀ ਉਹਦੇ ਤਹਿਤ ਇਹ ਮਾਮਲਾ ਕਾਫੀ ਦੇਰ ਦਾ ਹੈ, ਦੁਬਾਰਾ ਤੋਂ ਕੱਢਿਆ ਗਿਆ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਮੇਧ ਸੈਣੀ ਦੀ ਜਿਹੜੀ ਐਪਲੀਕੇਸ਼ਨ ਉਹਨੇ ਲਾਈ ਹੋਈ ਆ ਉਸ ਤੇ ਵੀ ਅਹਿਮ ਸੁਣਵਾਈ। ਇਹ ਐਪਲੀਕੇਸ਼ਨ ਜਿਹੜੀ ਜੀ ਸੁਪਰੀਮ ਕੋਰਟ ਦੇ ਵਿੱਚ ਲੱਗੀ ਹੋਈ ਆ ਔਰ ਇਹਦਾ ਸਮੇਧ ਸੈਣੀ ਨੇ ਜਿਹੜਾ ਮਟੌਰ ਥਾਣੇ ਦੇ ਵਿੱਚ ਜਿਹੜੀ ਬਲਵੰਤ ਸਿੰਘ ਮੁਲਤਾਨੀ ਵਾਲਾ ਮਾਮਲਾ ਇਹਦੀ FIR ਰੱਦ ਕਰਨ ਤੇ ਉਹਨੂੰ ਪੱਕੀ ਜ਼ਮਾਨਤ ਦਾ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲਾਇਆ ਹੋਇਆ। ਇਹ ਦੋਵੇਂ ਪਟੀਸ਼ਨਾਂ ਦੇ ਉੱਤੇ ਅੱਜ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ। ਸਮੇਧ ਸੈਣੀ ਇਹਨਾਂ ਐਪਲੀਕੇਸ਼ਨਾਂ ਦੇ ਵਿੱਚ ਇਹ ਪਲੀ ਲੈ ਰਿਹਾ ਕਿ ਇਹ 29 ਸਾਲ ਪੁਰਾਣਾ ਮਾਮਲਾ ਔਰ ਇਹਦੇ ਵਿੱਚ ਪਹਿਲਾਂ ਉਹਨੂੰ ਜਿਹੜੀ ਆ ਉਹ ਰਾਹਤ ਮਿਲੀ ਹੋਈ ਹੈ ਸੁਪਰੀਮ ਕੋਰਟ ਤੋਂ। ਹੁਣ ਸੁਪਰੀਮ ਕੋਰਟ ਮੂਹਰੇ ਜਿਹੜੀ ਪੰਜਾਬ ਸਰਕਾਰ ਦੇ ਵਕੀਲਾਂ ਦੀ ਫੌਜ ਹੈ ਉਹ ਕਿਵੇਂ ਪੇਸ਼ ਹੁੰਦੀ ਹੈ, ਇਹ ਬਹੁਤ ਅਹਿਮ ਜਿਹੜਾ ਜੀ ਉਹ ਹੋਊਗਾ ਕਿਉਂਕਿ ਸਮੇਧ ਸੈਣੀ ਪਹਿਲਾਂ ਇੱਥੋਂ ਹੀ ਜਿਹੜਾ ਜੀ ਉਹ ਬਚਿਆ ਸੀ ਔਰ ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਵੱਡਾ ਇਸ ਕੇਸ ਦੇ ਮਾਮਲੇ ਦੇ ਵਿੱਚ ਫਰਕ ਹੈ। ਫਰਕ ਜਿਹੜਾ ਜੀ ਇੱਕ ਤਾਂ ਇਹ ਆ ਕਿ ਇਹਦੇ ਵਿੱਚ 5 ਦੇ ਕਰੀਬ ਵਾਧਾ ਜਿਹੜੇ ਹੈਗੇ ਨੇ ਆਈ ਵਿਟਨੈਸ ਜਿਹੜੇ ਉਹ ਆਏ, ਪਹਿਲਾਂ ਇਹ ਕੋਈ ਵੀ ਨਹੀਂ ਸੀਗਾ। ਦੂਸਰਾ ਇਹਦੇ ਵਿੱਚ 2 ਜਿਹੜੇ ਆ ਉਹ ਵਾਧਾ ਮਾਫ ਗਵਾਹ ਬਣੇ ਆ ਜਿਹੜੇ ਕਿ ਉਸ ਟਾਈਮ ਸਮੇਧ ਸੈਣੀ ਦੇ ਅੰਡਰ ਕੰਮ ਕਰਦੇ ਸੀ, ਉਦੋਂ ਇੰਸਪੈਕਟਰ ਸੀ, ਅੱਜ ਕੱਲ੍ਹ ਸਾਬਕਾ ਇੰਸਪੈਕਟਰ ਨੇ। ਇਹਦੇ ਵਿੱਚ ਸਭ ਤੋਂ ਅਹਿਮ ਕੜੀ ਜਿਹੜੀ ਜੀ ਉਹ ਹੈਗੀ ਹੈ ਇਸ ਕੇਸ ਦੇ ਵਿੱਚ। ਪਰ ਇਹ ਪ੍ਰੈਜ਼ੈਂਟ ਕਰਨਾ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਵਕੀਲਾਂ ਦਾ ਮਾਮਲਾ ਜਿਨ੍ਹਾਂ ਦੀ ਪਹਿਲਾਂ ਢਿੱਲ ਮੱਠ ਜਿਹੜੀ ਜੀ ਉਹ ਸਾਹਮਣੇ ਆਉਂਦੀ। ਉਧਰ ਜਿਹੜੇ ਜੂਨੀਅਰ ਇੰਜੀਨੀਅਰ ਜਿਹਨੂੰ ਚੁੱਕ ਕੇ ਤਸ਼ੱਦਦ ਕਰਕੇ ਮਾਰ ਦਿੱਤਾ ਸੀ ਬਲਵੰਤ ਸਿੰਘ ਮੁਲਤਾਨੀ, ਉਸ ਮਾਮਲੇ ਦੇ ਵਿੱਚ ਜਿਹੜੀ ਇੱਥੇ ਇੱਕ ਐਪਲੀਕੇਸ਼ਨ ਲੱਗੀ ਸੀਗੀ ਮੋਹਾਲੀ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਮੇਧ ਸੈਣੀ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਉਹ ਸ਼ਰਤਾਂ ਦੇ ਤਹਿਤ ਮਿਲੀ ਸੀ ਕਿ ਉਹ ਸ਼ਹਿਰ ਛੱਡ ਕੇ ਕਿਤੇ ਨਹੀਂ ਜਾਊਗਾ। ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਉਹ ਪਿਛਲੇ ਦਿਨਾਂ ਦੇ ਦੌਰਾਨ ਅਦਾਲਤ ਨੂੰ ਦੱਸੇ ਤੋਂ ਬਿਨਾਂ
ਤੇ SIT ਨੂੰ ਕੁਝ ਦੱਸੇ ਤੋਂ ਬਿਨਾਂ ਗਾਇਬ ਹੋ ਗਿਆ ਔਰ ਇਹ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ, ਜਿਹਦੇ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਉਹਦੀ ਜ਼ਮਾਨਤ ਰੱਦ ਕਰਵਾਉਣ ਦੇ ਵਾਸਤੇ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਜਿਹੜੀ ਦੀ ਉਹ ਕੀਤੀ ਸੀਗੀ। ਮੋਹਾਲੀ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਸਰਕਾਰ ਦੀ ਅਰਜ਼ੀ ਤੇ ਸੁਣਵਾਈ ਦੇ ਦੌਰਾਨ ਜਿਹੜੇ ਸੁਮੇਧ ਸੈਣੀ ਦਾ ਵਕੀਲ ਸੀ HS ਧਨੋਆ, ਉਹਨੇ ਨਾ ਤਾਂ ਵਕਾਲਤਨਾਮਾ ਦਾਇਰ ਕੀਤਾ, ਨਾ ਹੀ ਪੰਜਾਬ ਸਰਕਾਰ ਤੇ ਜਿਹੜਾ ਪੀੜਤ ਪਰਿਵਾਰ ਹੈ ਉਹਦੇ ਵੱਲੋਂ ਲਾਏ ਇਤਰਾਜ਼ਾਂ ਦੇ ਬਾਰੇ ਲਿਖਤੀ ਪੱਖ ਰੱਖਿਆ, ਸਗੋਂ ਕਾਰਵਾਈ ਦੇ ਵਾਸਤੇ ਮੋਹਲਤ ਜਿਹੜੀ ਜੀ ਉਹ ਮੰਗੀ। ਔਰ ਜਿਹੜੀ ਮੋਹਾਲੀ ਦੀ ਅਦਾਲਤ ਹੈ ਜੀ, ਉਹਨੇ ਇਸ ਮਾਮਲੇ ਦੇ ਉੱਤੇ ਹੁਣ 19 ਨਵੰਬਰ ਦਾ ਦਿਨ ਤੈਅ ਕੀਤਾ ਕਿ ਕਿਉਂ ਨਾ ਸੁਮੇਧ ਸੈਣੀ ਦੀ ਜਿਹੜੀ ਉਹਨੂੰ ਮਿਲੀ ਹੋਈ ਜ਼ਮਾਨਤ ਉਹਨੂੰ ਰੱਦ ਕਰ ਦਿੱਤਾ ਜਾਵੇ, ਕਿਉਂਕਿ ਉਹਨੇ ਬਾਰ-ਬਾਰ ਉਲੰਘਣਾ ਇਹਦੀ ਜਿਹੜੀ ਉਹ ਕੀਤੀ ਹੈ। ਇਹਦੇ ਵਿੱਚ ਇਹ ਵੀ ਥੋੜੀ ਪਲੀ ਜਿਹੜੀ ਦੀ ਉਹ ਲਈ ਗਈ ਕਿ ਮਾਮਲਾ ਸੁਪਰੀਮ ਕੋਰਟ ਦੇ ਸੁਣਵਾਈ ਅਧੀਨ ਹੈ ਅੱਜ ਜਿਹੜਾ ਦੀ, ਸ਼ਾਇਦ ਇਸ ਕਰਕੇ ਵੀ ਇਹ ਤਰੀਕ ਜਿਹੜੀ ਆ ਉਹ ਅੱਗੇ ਪੈ ਗਈ ਹੈ। ਸੋ ਅੱਜ ਦਾ ਦਿਨ ਜਿਹੜਾ ਦੀ ਉਹ ਸੁਪਰੀਮ ਕੋਰਟ ਦੇ ਪੁਆਇੰਟ ਆਫ ਵਿਊ ਤੋਂ ਇਹ ਅੱਗੇ ਨਾ ਜਿਹੜਾ ਦੀ ਉਹਦੀ ਤਰੀਕ ਪਵੇ, ਫੈਸਲਾ ਰਾਖਵਾਂ ਨਾ ਜਿਹੜਾ ਦੀ ਉਹ ਰੱਖਿਆ ਜਾਵੇ, ਅਦਰਵਾਈਜ਼ ਇਹ ਅਹਿਮ ਫੈਸਲਾ ਅੱਜ ਸੁਪਰੀਮ ਕੋਰਟ ਤੋਂ ਆ ਸਕਦਾ ਜੀ। ਅੱਗੇ ਗੱਲ ਕਰਦੇ ਜਿਹੜੀਆਂ ਹਿੰਸਕ ਝੜਪਾਂ ਹੋਈਆਂ ਸੀ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਕ੍ਰਾਸ ਪਰਚਾ ਦਰਜ। ਦੇਖੋ ਇਹ ਜਿਹੜਾ ਮਾਮਲਾ ਹੈ ਤਾਂ 328 ਜਿਹੜੇ ਸਰੂਪ ਨੇ ਉਹ ਲਾਪਤਾ ਹੋਣ ਦਾ, ਪਰ ਇਹਨੂੰ ਜਿਹੜਾ ਦੀ ਉਹ ਹੁਣ ਬਣਾ ਦਿੱਤਾ ਗਿਆ ਦੋ ਧਿਰਾਂ ਦੇ ਵਿਚਾਲੇ ਖੂਨੀ ਟਕਰਾਓ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹਦੇ 'ਚ, ਕਿਉਂਕਿ ਜਦੋਂ ਇਹ ਸਰੂਪ ਜਿਹੜੇ ਦੀ ਉਹ ਲਾਪਤਾ ਹੋਏ ਆ, ਪਹਿਲਾਂ SGPC ਦੇ ਪ੍ਰਧਾਨ ਨੇ ਕਿਹਾ ਸੀਗਾ ਕਿ ਇਸ ਮਾਮਲੇ ਦੇ ਉੱਤੇ ਫੌਜਦਾਰੀ ਮਾਮਲੇ ਦਰਜ ਕਰਵਾਏ ਜਾਣਗੇ, ਫਿਰ ਉਹ ਮੁੱਕਰ ਗਏ ਇਸ ਗੱਲ ਤੋਂ ਕਿ ਕੋਈ ਮਾਮਲੇ ਜਿਹੜੇ ਦਰਜ ਨਹੀਂ ਕਰਵਾਉਣੇ। ਜਿਹੜੇ ਹਰਪ੍ਰੀਤ ਸਿੰਘ PhD ਨੇ ਉਹਨਾਂ ਨੇ ਕੁਝ ਫੈਸਲੇ ਜਿਹੜੇ ਵੀ ਇੱਦਾਂ ਦੇ ਦਿੱਤੇ ਕਿ ਜਿਹੜੀ ਧਾਰਮਿਕ ਸਜ਼ਾ ਉਹ ਲਾਤੀ ਤੇ ਇਹ ਕਿਹਾ ਬਸ ਇਹਦੇ ਨਾਲ ਹੀ ਜਿਹੜਾ ਵੀ ਉਹ ਠੀਕ ਹੈ ਕੰਮ। ਜਿਹੜਾ ਜਿਨ੍ਹਾਂ ਦੇ ਉੱਤੇ ਪਾਬੰਦੀ ਲਾਈ ਸੀ ਕਿ ਉਹ 1 ਸਾਲ ਤੱਕ ਕਿਸੇ ਮੀਟਿੰਗਸ ਵਗੈਰਾ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸਰਗਰਮੀ ਦੇ ਵਿੱਚ, ਜਿਹਦੇ 'ਚ ਖਾਸ ਤੌਰ ਤੇ ਰਜਿੰਦਰ ਸਿੰਘ ਮਹਿਤਾ ਸ਼ਾਮਲ ਸੀ, ਉਹ ਸ਼ਰੇਆਮ ਉਸੇ ਤਰੀਕੇ ਦੇ ਨਾਲ ਉਸੇ ਦਿਨ ਤੋਂ ਮੀਟਿੰਗਾਂ ਜਿਹੜੀਆਂ ਦੀ ਉਹ ਲੈ ਰਿਹਾ। ਇਹਦੀਆਂ SGPC ਦੇ ਪੇਜ ਦੇ ਉੱਤੇ ਤੁਸੀਂ ਫੋਟੋਆਂ ਦੇਖ ਲਓ, ਉਹ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਦੀ ਉਹ ਕਰ ਰਿਹਾ, ਉਹਦੇ ਉੱਤੇ 1 ਸਾਲ ਦੀ ਪਾਬੰਦੀ ਜਿਹੜੀ ਦੀ ਉਹ ਲਾਈ ਹੋਈ ਹੈ। ਮਤਲਬ ਕਿ ਕੋਈ ਮੰਨਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ, ਜਥੇਦਾਰ ਦੀ ਗੱਲ ਵੀ ਜਿਹੜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ। ਮੁੜ ਕੇ ਜਿਹੜੀ ਜੇ ਤੁਸੀਂ ਪੁਲਿਸ ਦਾ ਸਹਾਰਾ ਜਿਹੜਾ ਜੀ ਉਹ ਲੈਂਦੇ ਹੋ, ਕਿਉਂਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਉੱਤੇ 307 ਦਾ ਪਰਚਾ ਹੋਇਆ ਜੀ ਇਰਾਦਾ ਕਤਲ ਦਾ, ਜੇ ਤੁਸੀਂ ਪੁਲਿਸ ਕੋਲੇ ਉਹ ਜਿਹੜਾ ਜੀ ਉਹ ਲੈ ਰਹੇ ਹੋ, ਤੇ ਜੇ ਸਤਿਕਾਰ ਕਮੇਟੀ ਵਾਲੇ ਉੱਥੇ ਕੁਝ ਗਲਤ ਕਰ ਰਹੇ ਸੀ, ਪੁਲਿਸ ਤਾਂ ਉਦੋਂ ਵੀ ਸੱਦੀ ਜਾ ਸਕਦੀ, ਪੁਲਿਸ ਨੂੰ ਸੱਦ ਕੇ ਜਿਹੜਾ ਜੀ ਉਹਨਾਂ ਨੂੰ ਉਠਵਾਇਆ ਜਾ ਸਕਦਾ। ਟਾਸਕ ਫੋਰਸ ਨੂੰ ਉੱਥੇ ਗੁੰਡਾਗਰਦੀ ਕਰਨ ਦੀ ਜਿਹੜੀ ਦੀ ਉਹ ਕੀ ਲੋੜ ਸੀ? ਉੱਥੇ ਇਹਨਾਂ ਨੇ ਜਿਹੜਾ ਦੀ ਉਹਨਾਂ ਦੇ ਬੰਦਿਆਂ ਨੂੰ ਚੁੱਕ ਕੇ ਲੈ ਕੇ ਗਏ ਆ ਔਰ ਉੱਥੇ ਬੰਨਿਆ ਇਹਨਾਂ ਨੂੰ ਅੰਦਰ, ਕੁੱਟ ਕਟਾਪਾ ਜਿਹੜਾ ਉਹ ਹੋਇਆ, ਦੋਵਾਂ ਧਿਰਾਂ ਨੇ ਕੀਤਾ, ਕੋਈ ਧਿਰ ਜਿਹੜੀ ਦੀ ਉਹ ਘੱਟ ਨਹੀਂ। ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਸਤਿਕਾਰ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਕ੍ਰਾਸ ਪਰਚਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਵੀ ਅਸੀਂ ਤਾਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖਲ ਨਹੀਂ ਦਿੰਦੇ, ਉਹਨਾਂ ਦਾ ਹੁਣ ਜਿਹੜਾ ਦੀ ਬਿਆਨ ਆਇਆ, ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪਰਚਾ ਦਰਜ ਹੋਣਾ ਇਸ ਪਾਸੇ ਵੱਲ ਨੂੰ ਸਿੱਧਾ ਇਸ਼ਾਰਾ ਹੈ ਕਿ ਕਾਂਗਰਸ ਸਰਕਾਰ ਦੀ ਸ਼ਹਿ ਜਿਹੜੀ ਹੈ ਜੀ ਉਹ ਸਤਿਕਾਰ ਕਮੇਟੀ ਨੂੰ ਪ੍ਰਾਪਤ ਹੈ, ਜਿਹਦੇ ਕਰਕੇ ਇਹ ਕ੍ਰਾਸ ਪਰਚਾ ਵੀ ਹੁਣ ਜਿਹੜਾ ਉਹ ਦਰਜ ਹੋ ਗਿਆ। ਕ੍ਰਾਸ ਪਰਚਾ ਅਕਸਰ ਜਿਹੜੀ ਜੀ ਉਹ ਪੁਲਿਸ ਕਰ ਦਿੰਦੀ ਆ ਅਜਿਹੇ ਮਾਮਲਿਆਂ ਦੇ ਵਿੱਚ ਜਿੱਥੇ ਦੋਵਾਂ ਧਿਰਾਂ ਦੇ, ਕਿਉਂਕਿ ਸੱਟਾਂ ਤਾਂ ਸਤਿਕਾਰ ਕਮੇਟੀ ਵਾਲਿਆਂ ਨੂੰ ਵੀ ਲੱਗੀਆਂ ਨੇ, ਮੈਂਬਰ ਤਾਂ ਉਹਨਾਂ ਦੇ ਵੀ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਇਸ ਵੇਲੇ ਸਖਤ ਜ਼ਖਮੀ ਹਾਲਤ ਦੇ ਵਿੱਚ ਦਾਖਲ ਨੇ ਔਰ ਦੋਨਾਂ ਧਿਰਾਂ ਦੇ ਉੱਤੇ ਪਰਚਾ ਜਿਹੜਾ ਜੀ ਉਹ ਹੋ ਗਿਆ। ਹੁਣ ਇਹਦੇ ਵਿੱਚ ਜਿਹੜਾ ਜੀ ਇਹ ਦੱਸਣ ਲੱਗ ਗਿਆ ਕਿ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ ਉਹ ਆ ਗਈ ਹੈ। ਜਿਹੜੇ ਫੈਸਲੇ ਉੱਥੇ ਲਏ ਜਾ ਰਹੇ ਨੇ ਬੜੇ ਅਜੀਬੋ ਗਰੀਬ ਜਿਹੜੇ ਉਹ ਫੈਸਲੇ ਨੇ। ਆਪਾਂ ਗੱਲ ਕੀਤੀ ਸੀ ਜੀ ਫਰਜ਼ਾਨਾ ਆਲਮ ਜਿਹਨੂੰ ਬਣਾ ਦਿੱਤਾ ਗਿਆ ਸੀ ਜਨਰਲ ਸਕੱਤਰ, ਹੁਣ ਜਦੋਂ ਵਿਰੋਧ ਹੋ ਗਿਆ ਤੇ ਫਿਰ ਇਹ ਚੁੱਕ ਕੇ ਉਹਦੀ ਜਨਰਲ ਸਕੱਤਰੀ ਜਿਹੜੀ ਹੈ ਜੀ ਲਾਂਭੇ ਕਰ ਦਿੱਤੀ ਕਿ ਨਹੀਂ ਇਹਦੀ ਜਿਹੜੀ ਦੀ ਉਹ ਜ਼ਰੂਰ। ਇਉਂ ਲੱਗਦਾ ਹੈ ਕਿ ਹਰ ਚੀਜ਼ ਜਿਹੜੀ ਆ ਉਹ ਜਿਹੜੇ ਬਿਆਨ ਦੇਣੇ ਕਿ ਮੂਲ ਰੂਪ ਦੇ ਵਿੱਚ ਜਿਹੜੀ ਉਹ ਆਪਾਂ ਵਿਰੋਧੀ ਸਾਰਾ ਕੁਝ ਜਿਹੜਾ ਦੀ ਉਹ ਚੱਲੀ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਦੀ ਉਹ ਇਹ ਕਹਿੰਦੇ ਆ ਕਿ SGPC ਜਿਹੜੀ ਆ ਜੀ ਉਹਨੂੰ ਬਦਨਾਮ ਕਰਨ ਦੀਆਂ ਇਹ ਸਾਜ਼ਿਸ਼ਾਂ ਨੇ। ਜਿੰਨਾ ਕੁ ਬਦਨਾਮ ਇਹਨਾਂ ਨੇ ਜਿਹੜਾ ਜੀ ਉਹ ਕਰ ਦਿੱਤਾ ਹੋਇਆ, ਜਿਹੋ ਜਿਹੇ ਹਾਲਾਤ ਅੱਜ ਬਣਾਏ ਪਏ ਨੇ। ਤਰਨਤਾਰਨ ਦੇ
ਜਿਹੜਾ ਗਿਆ, ਜਿਹੜੇ ਉੱਥੇ ਟੀਚਰ ਨੇ, ਤੁਸੀਂ ਹੈਰਾਨ ਹੋਵੋਗੇ 10 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਜਿਹੜੀ SPC ਦੇ ਆਉਂਦੇ ਨੇ ਸਕੂਲ ਅੰਡਰ। ਪ੍ਰਧਾਨ ਸਾਹਿਬ ਇਹ ਕਹਿੰਦੇ ਆ ਕਿ ਗੁਰਦੁਆਰਿਆਂ ਦੀ ਆਮਦਨ ਘੱਟ ਗਈ, ਇਸ ਕਰਕੇ ਤਨਖਾਹਾਂ ਥੋੜ੍ਹੀਆਂ ਜਿਹੜੀਆਂ ਦੀ ਉਹ ਲੇਟ ਹੋ ਗਈਆਂ। ਅਰਬਾਂ ਰੁਪਈਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਨਾ ਕੁ ਵੀ ਕੁਛ ਨਹੀਂ ਰੱਖਿਆ ਹੋਇਆ ਵੀ ਜੇ ਐਮਰਜੈਂਸੀ ਆਈ ਤੇ ਉਹ ਤਨਖਾਹਾਂ ਵਗੈਰਾ ਜਿਹੜੀਆਂ ਦੀ ਉਹ ਦੇਣੀਆਂ ਨੇ। ਕੁਛ ਫੰਡ ਜਿਹੜੇ ਪਏ ਹੋਣਗੇ ਨਾ, ਜਿਹੜੇ ਐਮਰਜੈਂਸੀ ਦੇ ਵਾਸਤੇ ਜਿਹੜੇ ਉਹ ਰੱਖੇ ਜਾਂਦੇ ਆ। ਹੁਣ ਉਹ ਕਹਿੰਦੇ ਸੀ ਕਿ ਗੁਰਦੁਆਰਿਆਂ ਦੀ ਗੋਲਕ ਜਿਹੜੀ ਆ ਉਹ ਵਧੂਗੀ ਤੇ ਫਿਰ ਇਹਨਾਂ ਨੂੰ ਤਨਖਾਹਾਂ ਜਿਹੜੀਆਂ ਦੀ ਦੇਵਾਂਗੇ। ਇਹ ਹਾਲਾਤ ਜਿਹੜੇ ਆ ਉੱਥੇ SPC ਦੇ ਬਣਾਏ ਪਏ ਆ ਜੀ, ਜਿਹੜੇ ਕਿ ਬਿਨਾਂ ਕਿਸੇ ਸ਼ੱਕ ਦੇ ਇਹਨਾਂ ਦੀਆਂ ਆਹ ਜਿਹੜੀਆਂ ਕਰਤੂਤਾਂ ਚੱਲ ਰਹੀਆਂ ਨੇ ਇਹਦੇ ਨਾਲ ਲੋਕਾਂ ਨੂੰ ਦੂਰ ਕਰ ਰਹੇ ਆ। ਬਿਲਕੁਲ ਜੀ, ਪਤਾ ਨਹੀਂ ਅੰਦਰੋਂ ਕਿਤੇ ਰਲੇ ਵੀ ਹੋਣਗੇ, ਧਿਆਨ ਭਟਕਾ ਰਿਹਾ ਲੋਕਾਂ ਦਾ। ਅੱਗੇ ਗੱਲ ਕਰਦੇ ਹਾਂ ਵੀ ਇੰਨਾ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ, ਪਰ ਪੰਜਾਬ ਦੇ ਵਿੱਚ ਟਰੈਕਟਰਾਂ ਦੀ ਵਿਕਰੀ ਵਧ ਗਈ। ਬਿਲਕੁਲ ਜੀ, ਐਕਚੁਅਲੀ ਤਕਰੀਬਨ 55 ਟਰੈਕਟਰ ਰੋਜ਼ ਜਿਹੜਾ ਦੀ ਵਿਕ ਰਹੇ ਆ। ਮਹਿੰਦਰਾ ਐਂਡ ਮਹਿੰਦਰਾ ਦਾ ਜਿਹੜਾ ਜਨਰਲ ਮੈਨੇਜਰ ਆ ਉਹ ਇਹ ਕਹਿੰਦਾ ਕਿ ਕੋਵਿਡ ਤੋਂ ਬਾਅਦ ਟਰੈਕਟਰਾਂ ਦੀ ਪੰਜਾਬ ਦੇ ਵਿੱਚ ਵਿਕਰੀ ਵਧੀ ਆ ਤੇ ਟਰੈਕਟਰ ਦੀ ਇਸ ਵੇਲੇ ਬੁਕਿੰਗ ਜਿਹੜੀ ਆ ਉਹ ਚੱਲ ਰਹੀ ਆ। ਔਰ ਇਹ ਕਿਹਾ ਜਾ ਰਿਹਾ ਕਿ ਕਿਸਾਨ ਘਰਾਂ ਦੇ ਵਿੱਚ ਵਿਆਹ ਰੁਕੇ ਨੇ, ਨਵੀਂ ਉਸਾਰੀ ਵੀ ਜਿਹੜੀ ਉਹ ਸ਼ੁਰੂ ਨਹੀਂ ਹੋਈ, ਮਤਲਬ ਕੰਸਟਰਕਸ਼ਨ ਨਹੀਂ ਹੋਈ, ਤੇ ਜਿਹੜਾ ਨੌਜਵਾਨ ਨੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਕੰਮ ਜਿਹੜਾ ਜੀ ਉਹ ਪੈਂਡਿੰਗ ਹੋਇਆ, ਜਿਹਦੇ ਕਰਕੇ ਉਹ ਕਹਿੰਦੇ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਨਵੇਂ ਵੱਡੇ ਟਰੈਕਟਰਾਂ ਵੱਲ ਨੂੰ ਉਲਾਰ ਹੋਈ ਆ ਕਿ ਜਿਹੜਾ ਝੋਨਾ ਆਇਆ ਉਹਦੇ ਕਰਕੇ ਤੁਸੀਂ ਜਿਹੜਾ ਵੀ ਉਹ ਕਹਿ ਲਓ। ਦੇਖੋ ਹੁਣ ਇਹ ਅਸਲ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਜੀ ਉਹ ਤਾਂ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਜਨਵਰੀ 2020 ਤੋਂ ਹੁਣ ਤੱਕ 17,611 ਟਰੈਕਟਰ ਜਿਹੜੇ ਉਹ ਵਿਕੇ ਆ। April, May ਤੇ ਜੂਨ ਮਹੀਨੇ ਦੇ ਵਿੱਚ ਕੋਵਿਡ ਕਰਕੇ ਇਹ ਸੇਲ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਸੀਗੀ। ਪੰਜਾਬ ਦੇ ਵਿੱਚ ਰੋਜ਼ 55 ਟਰੈਕਟਰਾਂ ਦੀ ਜਿਹੜੀ ਉਹ ਵਿਕਰੀ ਹੋ ਰਹੀ ਹੈ। ਔਰ ਪੰਜਾਬ ਦੇ ਵਿੱਚ ਇਕੱਲੇ ਸਤੰਬਰ ਮਹੀਨੇ 'ਚ 3,000 ਤੋਂ ਉੱਪਰ ਟਰੈਕਟਰ ਵਿਕੇ ਆ, ਜੋ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਦੇ ਵਿੱਚ 4 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ। ਔਰ ਸਾਲ 2019 ਦੇ ਵਿੱਚ ਇਹ ਵਿਕਰੀ 4,52,000 ਸੀਗੀ। ਔਰ COVID-19 ਦਾ ਵੱਡਾ ਅਸਰ ਦੇਸ਼ ਦੇ ਵਿੱਚ ਵੇਖਣ ਨੂੰ ਮਿਲਿਆ ਜੀ। ਪੂਰੇ ਮੁਲਕ ਦੇ ਵਿੱਚ ਸਾਲ 18 ਦੇ ਵਿੱਚ 4,36,000, ਸਾਲ 17 ਦੇ ਵਿੱਚ 3,91,000, ਸਾਲ 16 ਦੇ ਵਿੱਚ 3,33,000 ਟਰੈਕਟਰਾਂ ਦੀ ਜਿਹੜੀ ਜੀ ਉਹ ਵਿਕਰੀ ਹੋਈ। ਔਰ ਇਹ ਜਿਹੜਾ ਖਿੱਤਾ ਪੰਜਾਬ ਵਾਲਾ, ਇਹਦੀ ਝੰਡੀ ਜਿਹੜੀ ਦੀ ਹੋਈ। ਹੁਣ ਬੁਕਿੰਗ ਕਿਉਂ ਆ ਕਿ ਇਹਦੇ ਸਪੇਅਰ ਪਾਰਟ ਜਿਹੜੇ ਵੀ ਮਿਲ ਨਹੀਂ ਰਹੇ ਕੰਪਨੀਆਂ ਤੋਂ, ਟਰੈਕਟਰ ਜਿਹੜੇ ਵੀ ਉਹ ਬਣ ਨਹੀਂ ਰਹੇ। ਜਦੋਂ ਇਸ ਵੇਲੇ ਕਿਸਾਨ ਸੰਘਰਸ਼ ਜਿਹੜਾ ਵੀ ਉਹ ਚੱਲ ਰਿਹਾ, ਤੇ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀ ਖੇਤੀ ਆ ਉਹਦੇ ਬਾਰੇ ਦੇ ਵਿੱਚ ਬਹੁਤ ਵੱਡਾ ਚਰਚਾ ਜਿਹੜਾ ਵੀ ਹੋਇਆ। ਕੱਲੀ ਕੱਲੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਦਾ ਇੰਪੈਕਟ ਜਿਹੜਾ ਜੀ ਉਹ ਕੀ ਪੈਣਾ। ਫਿਰ ਇਹ ਜਿਹੜੇ ਟਰੈਕਟਰ ਨੇ ਉਹ ਇੰਨੇ ਜ਼ਿਆਦਾ ਵਿਕਣੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਕਰਦਾ। ਪੰਜਾਬ ਦਾ ਕਿਸਾਨ ਖਾਸ ਤੌਰ ਦੇ ਉੱਤੇ ਉਨੀ ਦੇਰ ਉਹਦੀ ਜ਼ਿੰਦਗੀ ਸੁਖਾਲੀ ਰਹੀ ਜਦੋਂ ਤੱਕ ਇੰਨੇ ਟਰੈਕਟਰ ਪੰਜਾਬ ਦੇ ਵਿੱਚ ਨਹੀਂ ਸੀ ਜਿਹੜਾ ਜੀ ਉਹ ਹੈਗੇ, ਕਿਉਂਕਿ ਆਪਣਾ ਕੰਮ ਕਰਕੇ ਜਿਹੜੇ ਟਰੈਕਟਰਾਂ ਵਾਲੇ ਸੀਗੇ ਉਹ ਫਿਰ ਕਿਰਾਏ ਦਾ ਕੰਮ ਕੁਛ ਕਰ ਲੈਂਦੇ ਸੀ। ਨਾਲ ਵਾਲਿਆਂ ਦੀ ਜ਼ਮੀਨ ਵਾਹੁਣੀ, ਕੇਰਨੀ, ਗਾਉਣੀ, ਜਿਹੜੀ ਇਹ ਸਾਰਾ ਕੁਛ ਕਰਦੇ ਸੀ। ਫਿਰ ਇੱਕ ਇੱਕ ਜਿਹੜੇ ਕੁਛ ਕਿੱਲੇ ਨੇ 3-3, 4-4 ਕਿੱਲਿਆਂ ਵਾਲਿਆਂ ਦੇ ਕੋਲੇ ਵੀ ਜਿਹੜੇ ਜੀ ਉਹ ਟਰੈਕਟਰ ਆ ਗਏ। ਹੁਣ ਇਹ ਟਰੈਕਟਰਾਂ ਦੀ ਜਿਹੜੀ ਜੀ ਉਹ ਵਿਕਰੀ ਹੋਣੀ, ਇਹ ਦੋ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਭਿੜਦੀਆਂ ਨੇ ਨਾ। ਇੱਕ ਪਾਸੇ ਤੁਸੀਂ ਕਾਰਪੋਰੇਟਾਂ ਦੇ ਜਿਹੜਾ ਜੀ ਉਹ ਖਿਲਾਫ ਖੜੇ ਹੋ ਗਏ, ਇੰਨਾ ਕੁਛ ਕਾਰਪੋਰੇਟਾਂ ਦੇ ਬਿਜ਼ਨਸ ਘੇਰੀ ਖੜੇ ਹੋ, ਤੇ ਹੈ ਤਾਂ ਇਹ ਵੀ ਕਾਰਪੋਰੇਟ ਨੇ ਜਿਨ੍ਹਾਂ ਦੇ ਟਰੈਕਟਰ ਤੁਸੀਂ ਏਡੇ ਵੱਡੇ ਪੱਧਰ ਦੇ ਉੱਤੇ। ਔਰ ਇਹ ਸਾਰੇ ਜਿਹੜੇ ਵਿਕ ਰਹੇ ਆ ਟਰੈਕਟਰ, ਇਹ ਤਕਰੀਬਨ ਵੱਡੇ ਨੇ ਜੀ, ਜਿਹੜੇ ਮਹਿੰਗੇ ਟਰੈਕਟਰ ਨੇ, ਉਹਨਾਂ ਦੀ ਵਿਕਰੀ ਜਿਹੜੀ ਹੈ ਜੀ ਉਹ ਵਧੀ ਹੈ। ਇਹ ਸਵਾਲ ਤਾਂ ਜਿਹੜੇ ਜੀ ਉਹ ਖੜੇ ਕਰਦੀ ਕਿ ਇਹ ਸੰਘਰਸ਼ ਜਿਹੜਾ ਜੀ ਉਹ ਕਿੰਨਾ ਚੱਲ ਰਿਹਾ, ਤੇ ਦੂਜੇ ਪਾਸੇ ਉਹਦਾ ਅਸਰ ਜਿਹੜਾ ਜੀ ਉਹ ਕਿੰਨਾ ਹੋ ਰਿਹਾ। ਬਿਲਕੁਲ ਜੀ, ਇੱਕ ਪਾਸੇ ਤਾਂ ਉਹ ਖੇਤੀ ਬੰਦ ਕਰਨੇ ਨੂੰ ਫਿਰਦੇ, ਸਾਰਾ ਕੁਝ ਠੱਪ ਕਰਨੇ ਨੂੰ ਫਿਰਦੇ, ਦੂਜੇ ਪਾਸੇ ਇੰਨਾ ਕੁਛ ਹੋ ਰਿਹਾ। ਸ਼ਾਇਦ ਬਾਅਦ ਵਿੱਚ ਪਤਾ ਲੱਗੂਗਾ। ਤੇ ਅੱਗੇ ਕਰੋਨਾ ਕੇਸਾਂ ਦੀ ਜੇ ਗੱਲ ਕਰੀਏ, 40,000 ਤੋਂ ਘਟੇ ਕੁਛ ਮਹੀਨਿਆਂ ਬਾਅਦ। ਬਿਲਕੁਲ ਜੀ, ਇਹ ਤਕਰੀਬਨ 3 ਮਹੀਨੇ ਤੋਂ ਬਾਅਦ ਹੈ ਜੀ, ਜਦੋਂ ਜਿਹੜੇ ਕਰੋਨਾ ਦੇ ਕੇਸ ਆ ਉਹ ਕੁਛ ਘਟਣੇ ਜਿਹੜਾ ਵੀ ਸ਼ੁਰੂ ਹੋਇਆ। 1 ਲੱਖ ਤੱਕ ਇੱਕ ਵਾਰੀ ਤਾਂ ਜਿਹੜੀ ਵੀ ਉਹ ਗਿਣਤੀ ਚਲੇ ਗਈ ਸੀਗੀ। ਹੁਣ ਜਿਹੜੇ ਆ ਜੀ ਇਹ ਕੇਸ ਜਿਹੜੇ ਨੇ ਇਹਨਾਂ ਦੀ ਗਿਣਤੀ ਪਿਛਲੇ ਜਿਹੜਾ 24 ਘੰਟਿਆਂ ਦੇ ਦੌਰਾਨ 40,000 ਤੋਂ ਜਿਹੜੀ ਉਹ ਥੱਲੇ ਆਈ ਹੈ। ਇਹ ਥੋੜੀ ਜਿਹੀ ਰਾਹਤ ਵਾਲੀ ਜਿਹੜੀ ਉਹ ਖਬਰ ਹੈ।
ਮਹਾਰਾਸ਼ਟਰ ਦੇ ਵਿੱਚ ਜਿੱਥੇ 10,000 ਪਲੱਸ 12,000 ਦੀ ਜਿਹੜੇ ਦੀ ਉਹ ਕੇਸ ਆਉਂਦੇ ਸੀਗੇ, 5,000 ਦੇ ਨੇੜੇ ਤੇੜੇ ਜਿਹੜਾ ਵੀ ਉਹ ਚਲੇ ਗਿਆ। ਕੋਈ 5300 ਜਿਹੜਾ ਕੇਸ ਹੈ 24 ਘੰਟਿਆਂ ਦੇ ਦੌਰਾਨ ਜਿਹੜਾ ਹੋਇਆ। ਆਂਧਰਾ ਪ੍ਰਦੇਸ਼ ਦੂਜੇ ਨੰਬਰ ਦੇ ਉੱਤੇ ਹੈ, ਜਿੱਥੇ ਕੋਈ 3000 ਦੇ ਕਰੀਬ ਕੇਸ ਨਵੇਂ ਜਿਹੜੇ ਆਏ 24 ਘੰਟਿਆਂ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਆ ਉਹ 4853 ਜਿਹੜੀ ਉਹ ਹੋਈ ਆ, ਮਤਲਬ ਕਿ ਅਜੇ ਵੀ ਕਾਫੀ ਕੇਸ ਜਿਹੜਾ ਦੀ ਆ ਰਹੇ ਆ। ਹਾਂ, ਮੌਤਾਂ ਦੀ ਗਿਣਤੀ ਸਾਰੇ ਜਗ੍ਹਾ ਦੇ ਉੱਤੇ ਹੀ ਨਿਰੰਤਰ ਜਿਹੜੀ ਆ ਉਹ ਘੱਟ ਰਹੀ ਹੈਗੀ, ਸਾਰੀ ਜਗ੍ਹਾ ਤੇ। ਆਪਾਂ ਪੰਜਾਬ ਦੀ ਗੱਲ ਕਰੀਏ ਤੇ 346 ਕੇਸ ਜਿਹੜੇ ਦੀ ਉਹ ਪਿਛਲੇ 24 ਘੰਟਿਆਂ ਦੇ ਵਿੱਚ ਆਏ। 13 ਮੌਤਾਂ ਜਿਹੜੀਆਂ ਹੋਈਆਂ, 4138 ਮੌਤਾਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਨੇ। ਹਰਿਆਣੇ ਦੇ ਵਿੱਚ 1248 ਕੇਸ ਜਿਹੜੇ ਉਹ ਨਵੇਂ ਆਏ। 1,60,705 ਟੋਟਲ ਗਿਣਤੀ ਹੋ ਗਈ। ਔਰ ਹਰਿਆਣੇ ਦੇ ਵਿੱਚ ਵੀ ਜਿਹੜੀਆਂ 13 ਡੈਥ 1750 ਜਿਹੜੀਆਂ ਉਹ ਟੋਟਲ ਡੈਥ ਹੋ ਚੁੱਕੀਆਂ ਨੇ, ਜਦੋਂ ਕਿ ਟੋਟਲ ਡੈਥ ਜਿਹੜੀ ਆ ਉਹ ਪੰਜਾਬ ਦੇ ਵਿੱਚ ਗਿਣਤੀ ਬਹੁਤ ਵੱਡੀ ਹੈ, 4138 ਜਿਹੜੇ ਉਹ ਹੈ। ਜਿੰਨੇ ਸੂਬੇ ਨੇ ਉਹਨਾਂ ਦੇ ਵਿੱਚ ਇਹਨਾਂ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵਧੀ ਆ, ਘਟੀ ਆ, ਮਾਫ ਕਰਨਾ। ਚੰਡੀਗੜ੍ਹ ਜਿਹੜਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ, ਉੱਥੇ 67 ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆਏ ਆ। ਇੱਕ ਡੈਥ ਹੋਈ ਆ, ਪਹਿਲਾਂ ਦੋ ਤਿੰਨ ਡੈਥ ਜਿਹੜੀਆਂ ਦੀ ਉਹ ਹੁੰਦੀਆਂ ਸੀ। 223 ਡੈਥ ਹੁਣ ਤੱਕ ਚੰਡੀਗੜ੍ਹ ਕੱਲੇ ਦੇ ਵਿੱਚ ਜਿਹੜੀਆਂ ਦੀ ਉਹ ਹੋਈਆਂ ਹੋਈਆਂ ਨੇ। ਜਿਹੜੇ ਛੋਟੇ ਰਾਜ ਨੇ ਨਾ, ਨਾਗਾਲੈਂਡ ਹੋ ਗਿਆ, ਮੇਘਾਲਿਆ ਹੋ ਗਿਆ, ਲਦਾਖ ਹੋ ਗਿਆ, ਉੱਥੇ ਵੀ ਹੁਣ ਕੇਸ ਜਿਹੜੇ ਆ ਜੀ ਉੱਥੇ ਆ ਰਹੇ ਆ। ਹੁਣ ਪਹਿਲਾਂ ਜਿੱਥੇ ਕਿ ਤਕਰੀਬਨ ਬਚਾਓ ਜਿਹੜਾ ਉਹ ਸੀਗਾ, ਇੱਥੇ ਲਦਾਖ ਵਗੈਰਾ ਦੇ ਵਿੱਚ ਤਾਂ ਠੰਡ ਸਟਾਰਟ ਹੋ ਗਈ, ਸ਼ਾਇਦ ਉਹ ਇੱਕ ਜਿਹੜਾ ਦੀ ਉਹ ਰੀਜ਼ਨ ਹੋਵੇ। ਜਿਹੜੇ ਐਕਸਪਰਟ ਨੇ, ਜਿਹੜੇ ਮਾਹਰ ਨੇ, ਉਹ ਇਹ ਕਹਿੰਦੇ ਆ ਕਿ ਚੰਗੀ ਗੱਲ ਆ ਕਿ ਇਹਨਾਂ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਘਟੀ ਆ, ਪਰ ਇਹਦੇ ਨਾਲ ਅਵੇਸਲਾਪਨ ਨਹੀਂ ਜਿਹੜਾ ਦੀ ਉਹ ਹੋਣਾ ਚਾਹੀਦਾ, ਜਿਹੜਾ ਕਿ ਇੱਥੇ ਸੜਕਾਂ ਦੇ ਉੱਤੇ ਹੁਣ ਦਿਸਣ ਲੱਗਿਆ। ਅਵੇਸਲਾਪਨ ਜਿਹੜਾ ਤਕਰੀਬਨ ਦੇ ਲਾ ਕੇ ਆਪਾਂ ਚੱਲੀਏ ਤੇ 40% 35-40% ਜਿਹੜੇ ਲੋਕ ਨੇ ਉਹਨਾਂ ਨੇ ਮਾਸਕ ਤੋਂ ਕਿਨਾਰਾ ਜਿਹੜਾ ਵੀ ਉਹ ਕਰ ਲਿਆ। ਜਿੱਥੇ ਤੱਕ ਸੋਸ਼ਲ ਡਿਸਟੈਂਸ ਦੀ ਗੱਲ ਹੈ, ਉਹ ਵੀ ਕੋਈ ਜਿਹੜਾ ਦੀ ਉਹ ਰੱਖ ਨਹੀਂ ਰਿਹਾ। ਕੁਝ ਥਾਵਾਂ ਦੇ ਉੱਤੇ ਦੇਖ ਕੇ ਤਾਂ ਤੁਹਾਨੂੰ ਇਉਂ ਪ੍ਰਤੀਤ ਹੁੰਦਾ ਵੀ ਇੱਥੇ ਕਦੀ ਕਰੋਨਾ ਵਾਇਰਸ ਆਇਆ ਵੀ ਸੀਗਾ, ਕਿਉਂਕਿ ਜਿੰਨਾ ਅਵੇਸਲਾਪਨ ਲੋਕਾਂ ਦੇ ਵਿੱਚ ਆ ਰਿਹਾ, ਜਿਹੜਾ ਕਿ ਇਸ ਪੱਖੋਂ ਇੱਕ ਫਿਕਰਮੰਦੀ ਜਿਹੜੀ ਉਹ ਹੋ ਸਕਦੀ ਹੈ ਕਿ ਜਿਵੇਂ ਹੁਣ ਇੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ, ਠੰਡ ਜਿਹੜੀ ਵੀ ਹੋ ਗਈ। ਜਦੋਂ ਪੋਲਿਊਸ਼ਨ ਤੇ ਠੰਡ ਇਕੱਠੇ ਹੁੰਦੇ ਆ ਤੇ ਇਹ ਛਾਤੀ ਰੋਗ, ਸਾਹ ਦੀਆਂ ਬਿਮਾਰੀਆਂ ਦੀ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਹੁੰਦੀਆਂ ਨੇ। ਔਰ ਇਹ ਵੀ ਜਿਹੜਾ ਵਾਇਰਸ ਹੈ ਉਹ ਛਾਤੀ ਦੇ ਰੋਗਾਂ ਦੇ ਨਾਲ ਹੀ ਜਿਹੜਾ ਉਹ ਜੁੜਿਆ ਹੋਇਆ। ਇਸ ਕਰਕੇ ਇਹ ਕੇਸ ਵੱਧ ਵੀ ਜਿਹੜਾ ਹੋ ਸਕਦੇ ਆ। ਜਿਵੇਂ ਕੈਨੇਡਾ ਦੇ ਵਿੱਚ ਤੁਸੀਂ ਜਿਹੜੇ ਉਹ ਅੰਕੜੇ ਪੜ੍ਹਦੇ ਹੋਵੋਗੇ, ਤੇ ਕੈਨੇਡਾ ਦੇ ਵਿੱਚ ਵੀ ਇੱਕਦਮ ਕੇਸਾਂ ਦੇ ਵਿੱਚ ਜਿਹੜੀ ਉਹ ਗਿਣਤੀ ਆ ਉਹ ਵਾਧਾ ਹੋਣਾ ਸ਼ੁਰੂ ਜਿਹੜਾ ਦੀ ਉਹ ਹੋ ਗਿਆ। ਇਹ ਹਾਲ ਦੀ ਘੜੀ ਬਹੁਤ ਤਸੱਲੀ ਵਾਲੀ ਜਿਹੜੀ ਗੱਲ ਹੈ ਕਿ 40,000 ਦੇ ਉੱਤੇ ਇਹ ਗਿਣਤੀ ਜਿਹੜੀ ਆ ਗਈ ਹੈ। ਜਿੱਥੋਂ ਤੱਕ ਮੌਤਾਂ ਦੀ ਗੱਲ ਹੈ, 1,20,000 ਤੇ 54 ਮੌਤਾਂ ਹੁਣ ਤੱਕ ਭਾਰਤ ਦੇ ਵਿੱਚ ਗਿਣਤੀ ਦੇ ਮੁਤਾਬਕ ਜਿਹੜੀਆਂ ਉਹ ਹੋ ਚੁੱਕੀਆਂ ਜੀ। ਤੇ ਜਾਂਦੇ ਗੱਲ ਕਰਦੇ ਜੀ ਬਿਹਾਰ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਦੀ। ਬਿਲਕੁਲ ਜੀ, ਬਿਹਾਰ ਦੇ ਉੱਤੇ ਨਿਗਾਹਾਂ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ ਸਮੁੱਚੇ ਮੁਲਕ ਦੀਆਂ, ਕਿਉਂਕਿ ਬਿਹਾਰ ਦੀਆਂ ਜਿਹੜੀਆਂ ਚੋਣਾਂ ਨੇ ਉਹਨੇ ਭਾਰਤੀ ਜਨਤਾ ਪਾਰਟੀ ਦੀ ਨਿਰੰਤਰ ਜਿਹੜੀ ਚੜ੍ਹਾਈ, ਨਰਿੰਦਰ ਮੋਦੀ ਹੋਰਾਂ ਦੇ ਜਿਵੇਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਹਵਾ ਜਿਹੜੀ ਆ ਉਹਨੇ ਇਹਦੀ ਤੈਅ ਕਰਨਾ ਜੀ ਸਾਰਾ ਕੁਛ। ਔਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਕੀ ਜਿਹੜੇ ਵੀ ਉਹ ਹਾਲਾਤ ਬਣਨਗੇ, ਇਹਦੀ ਵੀ ਦਸ਼ਾ ਜਿਹੜੀ ਆ ਉਹ ਤੈਅ ਕਰਨੀ ਆ ਇਹਨਾਂ ਚੋਣਾਂ ਨੇ। ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ ਪਹਿਲੇ ਗੇੜ ਦੀਆਂ। ਇਸ ਵੇਲੇ ਰਾਜਸੀ ਧਿਰਾਂ ਨੇ ਪੂਰਾ ਤਾਣ ਜਿਹੜਾ ਦੀ ਉਹ ਲਾਇਆ ਹੋਇਆ। NDA ਜਿਹੜਾ ਉਹਦੇ ਵਾਸਤੇ ਵੱਡੀ ਜਿੱਤ ਜਿਹੜੀ ਆ ਦੂਰ ਦੀ ਗੱਲ ਲੱਗ ਰਹੀ ਹੈ, ਕਿਉਂਕਿ ਰਾਸ਼ਟਰੀ ਜਨਤਾ ਦਲ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ, ਉਹਦੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਲਗਭਗ 15 ਸਾਲਾ ਹਕੂਮਤ ਦੇ ਖਿਲਾਫ ਮੁਹਿੰਮ ਨੂੰ ਸਿਖਰਾਂ ਦੇ ਉੱਤੇ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਸੱਤਾਧਾਰੀ ਗੱਠਜੋੜ ਦੇ ਆਗੂ ਜਿਹੜੇ ਨੇ, ਮੌਜੂਦਾ ਮੁੱਖ ਮੰਤਰੀ ਵਾਰ-ਵਾਰ ਇਹ ਕਹਿ ਰਹੇ ਆ ਕਿ RJD ਜਿਹੜੀ ਆ ਉਹਨੇ 90 ਤੋਂ 2005 ਦੇ ਆਪਣੇ 15 ਸਾਲਾਂ ਦੇ ਸ਼ਾਸਨ ਦੇ ਦੌਰਾਨ ਬਿਹਾਰ ਨੂੰ ਕੁਸ਼ਾਸਨ ਜਿਹੜਾ ਉਹ ਦਿੱਤਾ। ਵਿਰੋਧੀ ਧਿਰ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਦੇ ਵੱਲੋਂ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਨਿਤਿਸ਼ ਕੁਮਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ। ਜਿਹੜੀ ਨਿਤਿਸ਼ ਕੁਮਾਰ ਦੀ ਪਾਰਟੀ ਹੈ ਜਾਂ ਉਹਨਾਂ ਦੇ ਨਾਲ ਦੇ ਸਾਥੀ ਨੇ, ਉਹ ਇਹ ਕਿਤੇ ਨਹੀਂ ਦੱਸਦੇ ਕਿ ਨਿਤਿਸ਼ ਕੁਮਾਰ ਹੋਰਾਂ ਨੇ 15 ਸਾਲਾਂ 'ਚ ਕੀ ਕੀਤਾ। ਉਹ 1990 ਤੋਂ 2005 ਦੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਕਰਦੇ ਆ। ਜਿਹੜੀ ਇਹ RJD ਹੈ
ਜਿਹੜੀ ਲਾਲੂ ਪ੍ਰਸਾਦ ਯਾਦਵ ਵਾਲੀ ਪਾਰਟੀ, ਉਹਦੇ ਨਾਲ ਕਾਂਗਰਸ ਤੇ ਖੱਬੇ ਸੱਜਿਆਂ ਦਾ ਗੱਠਜੋੜ ਜਿਹੜਾ ਵੀ ਉਹ ਹੈ। 243 ਵਿਧਾਨ ਸਭਾ ਦੀਆਂ ਸੀਟਾਂ ਨੇ। ਇਹਦੇ ਵਿੱਚ ਪਹਿਲੇ ਗੇੜ ਦੇ ਵਿੱਚ 71 ਸੀਟਾਂ ਦੇ ਉੱਤੇ VOTING ਜਿਹੜੀ ਆ ਉਹ ਹੋਣੀ ਆ। ਇਹਦੇ ਵਿੱਚ ਬੜੀਆਂ ਅਹਿਮ ਸੀਟਾਂ ਜਿਹੜੀਆਂ ਦੀ ਉਹ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਯੂਨਾਈਟਿਡ ਜਿਹੜੀ ਨਿਤਿਸ਼ ਕੁਮਾਰ ਦੀ ਪਾਰਟੀ ਆ, ਉਸ ਤੋਂ ਬਿਨਾਂ ਜੀਤਨ ਰਾਮ ਮਾਂਝੀ ਦੀ ਜਿਹੜੀ HAM ਹੈ ਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ ਵੀ ਜਿਹੜੀ ਉਹ ਸ਼ਾਮਲ ਹੈ, ਜਿਹਦੇ ਵਿੱਚ ਉਹਦੇ ਵੱਲੋਂ ਪਹਿਲੇ ਗੇੜ ਦੀਆਂ 37 ਸੀਟਾਂ ਦੇ ਉੱਤੇ ਚੋਣ ਜਿਹੜੀ ਹੈ ਜੀ ਉਹ ਲੜੀ ਜਾ ਰਹੀ ਹੈ, ਜਦੋਂ ਕਿ ਜਿਹੜੀ RJD ਕਾਂਗਰਸ ਖੱਬੇ ਸੱਜੇ ਵਾਲਾ ਗੱਠਜੋੜ ਜਿਹੜਾ ਉਹ 34 ਸੀਟਾਂ ਦੇ ਉੱਤੇ ਜ਼ੋਰ ਅਜ਼ਮਾਈ ਜਿਹੜੀ ਉਹ ਕਰ ਰਿਹਾ। ਜਿੱਥੋਂ ਤੱਕ ਭੀੜਾਂ ਦੀ ਗੱਲ ਹੈ, ਸਭ ਤੋਂ ਵੱਧ ਜਿਹੜੀਆਂ ਭੀੜਾਂ ਨੇ ਉਹ ਜਿਹੜਾ ਇਹ RJD ਹੈ, ਉਹਦੇ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਹੈ ਤੇਜਸਵੀ ਯਾਦਵ, ਤੇ ਦੂਸਰੇ ਜਿਹੜੀਆਂ ਭੀੜਾਂ ਨੇ ਉਹ ਸਭ ਤੋਂ ਵੱਧ ਕਨ੍ਹਈਆ ਕੁਮਾਰ ਦੀਆਂ ਰੈਲੀਆਂ ਦੇ ਵਿੱਚ ਨੌਜਵਾਨਾਂ ਦੀਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਬਾਕੀ ਜਿਹੜਾ ਕੁਝ ਜਿਹੜਾ ਦੀ ਉਹ ਵੋਟਰ ਮਸ਼ੀਨਾਂ ਨੇ ਜਿਹੜਾ ਉਹ ਕੱਢਣਾ ਹੈ 10 ਨਵੰਬਰ ਨੂੰ, ਜਦੋਂ ਇਹ 3 ਗੇੜਾਂ ਦੀਆਂ ਜਿਹੜੀਆਂ ਵੋਟਾਂ ਪੈ ਹਟਣਗੀਆਂ। 10 ਨਵੰਬਰ ਨੂੰ ਇਹਦੇ ਨਤੀਜੇ ਜਿਹੜੇ ਜੀ ਉਹ ਆਉਣਗੇ। ਔਰ ਲਾਲੂ ਪ੍ਰਸਾਦ ਯਾਦਵ ਜਿਹੜੇ 4 ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਨੇ, 3 ਮਾਮਲਿਆਂ 'ਚ ਉਹਦੀ ਜ਼ਮਾਨਤ ਹੋ ਚੁੱਕੀ ਹੋਈ ਆ। ਇੱਕ ਲਾਸਟ ਜਿਹੜੀ ਜ਼ਮਾਨਤ ਉਹਦੀ ਰਹਿੰਦੀ ਆ, ਉਹਦੀ ਸੁਣਵਾਈ 9 ਤਰੀਕ ਨੂੰ ਆ। ਔਰ ਇਹ ਕਿਹਾ ਜਾ ਰਿਹਾ ਕਿ ਜਦੋਂ 3 ਕੇਸਾਂ 'ਚ ਉਹਦੀ ਜ਼ਮਾਨਤ ਹੋ ਗਈ ਆ ਤੇ ਚੌਥੇ ਮਾਮਲੇ ਦੇ ਵਿੱਚ ਵੀ ਉਹਦੀ ਜ਼ਮਾਨਤ ਹੋਣ ਦੀ ਸੰਭਾਵਨਾ ਜਿਹੜੀ ਉਹ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।